ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੈਂ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰਾਂ। ਦੋ ਚੀਜ਼ਾਂ ਹਮੇਸ਼ਾ ਸਾਡੀ ਇੰਟਰੋਡਕਸ਼ਨ ਕਰਵਾਉਂਦੀਆਂ ਨੇ, ਦੋ ਚੀਜ਼ਾਂ ਸਾਡਾ ਪਰਿਚੈ ਦਿੰਦੀਆਂ ਨੇ। ਪਹਿਲੀ ਚੀਜ਼ ਸਾਡਾ ਧੀਰਜ, ਜਦੋਂ ਸਾਡੇ ਕੋਲ ਕੁਝ ਵੀ ਨਾ ਹੋਵੇ, ਜਦੋਂ ਬੰਦੇ ਦੇ ਕੋਲ ਕੁਝ ਵੀ ਨਹੀਂ ਨਾ, ਸਾਡਾ ਧੀਰਜ ਉਸ ਵੇਲੇ ਸਾਡੀ ਇੰਟਰੋਡਕਸ਼ਨ ਕਰਵਾਉਂਦਾ ਹੈ। ਤੇ ਦੂਜਾ ਸਾਡਾ ਵਿਹਾਰ, ਜਦੋਂ ਸਾਡੇ ਕੋਲ ਸਭ ਕੁਝ ਹੁੰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਦੋ ਚੀਜ਼ਾਂ ਹਮੇਸ਼ਾ ਬੰਦੇ ਦੀ ਨਿਸ਼ਾਨੀ ਦੱਸਦੀਆਂ ਨੇ, ਇੰਟਰੋਡਕਸ਼ਨ ਕਰਵਾਉਂਦੀਆਂ ਨੇ। ਇਹ ਕਿਹੜੀ ਕੈਟਾਗਰੀ ਦਾ ਬੰਦਾ ਹੈ, ਇਹਦਾ ਜਿਹੜਾ ਅੰਦਰਲਾ ਸਿਸਟਮ ਕਿੱਥੇ ਖੜੋਤਾ ਹੈ। ਦੋ ਚੀਜ਼ਾਂ ਇੰਟਰੋਡਕਸ਼ਨ ਕਰਵਾਉਣਗੀਆਂ, ਦੋ ਚੀਜ਼ਾਂ ਸਾਡਾ ਪਰਿਚੈ ਕਰਵਾਉਣਗੀਆਂ, ਦੋ ਚੀਜ਼ਾਂ ਸਾਡੀ ਮੁਲਾਕਾਤ ਸਭ ਨਾਲ ਕਰਵਾਉਣਗੀਆਂ, ਸਾਡੇ ਬਾਰੇ ਲੋਕਾਂ ਤੱਕ ਸੁਨੇਹਾ ਦੇਣਗੀਆਂ। ਦੋ ਚੀਜ਼ਾਂ, ਪਹਿਲੀ ਚੀਜ਼ ਸਾਡਾ ਧੀਰਜ, ਜਦੋਂ ਸਾਡੇ ਕੋਲ ਕੁਝ ਵੀ ਨਹੀਂ, ਸਾਡਾ ਰੱਖਿਆ ਹੋਇਆ ਧੀਰਜ ਲੋਕਾਂ ਤੱਕ ਸਾਡੀ ਇੰਟਰੋਡਕਸ਼ਨ ਕਰਵਾਏਗਾ ਕਿ ਬਈ ਭਾਵੇਂ ਇਹਦੇ ਕੋਲ ਕੁਝ ਵੀ ਨਹੀਂ, ਬੜਾ ਸਬਰੀ ਬੰਦਾ ਹੈ, ਬੜਾ ਧੀਰਜ ਵਾਲਾ ਬੰਦਾ ਹੈ, ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਤਾਂ ਵੀ ਕਿਸੇ ਨਾਲ ਧੋਖਾ ਨਹੀਂ ਕਰਦਾ, ਤਾਂ ਵੀ ਕਿਸੇ ਦਾ ਧਨ ਨਹੀਂ ਖਾਂਦਾ, ਤਾਂ ਵੀ ਇਹ ਚੋਰੀ ਨਹੀਂ ਕਰਦਾ, ਤਾਂ ਵੀ ਇਹ ਖੇਰਾ ਫੇਰੀ ਨਹੀਂ ਕਰਦਾ। ਇਹਦੇ ਕੋਲ ਕੁਝ ਵੀ ਨਹੀਂ ਹੈ ਪਰ ਬੜਾ ਧੀਰਜ ਵਾਲਾ ਹੈ। ਇੱਕ ਤੇ ਸਾਡਾ ਰੱਖਿਆ ਹੋਇਆ ਧੀਰਜ ਜਦੋਂ ਸਾਡੇ ਕੋਲ ਕੁਝ ਵੀ ਨਾ ਹੋਵੇ, ਤੇ ਦੂਜਾ ਸਾਡਾ ਵਿਹਾਰ, ਜਦੋਂ ਸਾਡੇ ਕੋਲ ਸਭ ਕੁਝ ਆ ਜਾਵੇ। ਬੰਦੇ ਕੋਲ ਜਦੋਂ ਸਭ ਕੁਝ ਆ ਜਾਂਦਾ ਹੈ ਨਾ, ਬਹੁਤ ਕੁਝ ਆ ਜਾਂਦਾ ਹੈ, ਬੰਦੇ ਦਾ ਦਿਮਾਗ ਫਿਰ ਜਾਂਦਾ ਹੈ, ਨਸ਼ਾ ਚੜ ਜਾਂਦਾ ਉਹ ਚੀਜ਼ਾਂ ਦਾ ਦਿਮਾਗ ਦੇ ਉੱਤੇ। ਤੇ ਉਹ ਨਸ਼ੇ ਦੇ ਕਰਕੇ ਪਿਆਰਿਓ ਕਈ ਵਾਰੀ ਇਹੋ ਜਿਹੇ ਕੰਮ ਵੀ ਕਰ ਬੈਠਦਾ ਜਿਹੜੇ ਗੁਰਮਤ ਅਨੁਸਾਰ ਨਹੀਂ ਹੁੰਦੇ। ਉਹ ਨਸ਼ੇ ਦੇ ਕਰਕੇ ਕਈ ਵਾਰੀ ਇਹੋ ਜਿਹੇ ਕੰਮ ਵੀ ਕਰ ਬੈਠਦਾ ਹੈ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਨਾਲ ਪਿਆਰਿਓ ਸਤਿਗੁਰਾਂ ਦੀ ਪਿੱਠ ਹੋ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਇਹੋ ਜਿਹਾ ਵਿਹਾਰ ਬੰਦਾ ਕਰ ਦਿੰਦਾ ਹੈ, ਉਹ ਵਿਹਾਰ ਬੰਦੇ ਦਾ ਜ਼ੁਲਮ ਬਣ ਜਾਂਦਾ ਹੈ, ਜ਼ੁਲਮ। ਇਹ ਦੋ ਚੀਜ਼ਾਂ ਸਾਡਾ ਪਰਿਚੈ ਕਰਵਾਉਂਦੀਆਂ ਨੇ, ਇੱਕ ਸਾਡਾ ਧੀਰਜ ਜਦੋਂ ਸਾਡੇ ਕੋਲ ਕੁਝ ਵੀ ਨਹੀਂ, ਤੇ ਦੂਜਾ ਸਾਡਾ ਵਿਹਾਰ ਜਦੋਂ ਸਾਡੇ ਕੋਲ ਬਹੁਤ ਕੁਝ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਕੰਮ ਆਏਗੀ, ਬਹੁਤ। ਸਾਡੇ ਬਾਰੇ ਲੋਕ ਕੀ ਸੋਚਦੇ ਨੇ ਇਹ ਮਹੱਤਵਪੂਰਨ ਨਹੀਂ ਹੈ। ਸਾਡੇ ਬਾਰੇ ਲੋਕ ਕੀ ਸੋਚ ਰਹੇ ਇਹ ਮਹੱਤਵ ਨਹੀਂ ਰੱਖਦੀ, ਗੱਲ ਮਹੱਤਵਪੂਰਨ ਨਹੀਂ ਹੈ। ਹਾਂ, ਜੋ ਅਸੀਂ ਆਪਣੇ ਬਾਰੇ ਸੋਚਦੇ ਹਾਂ ਨਾ, ਇਹ ਬੜਾ ਹੀ ਮਹੱਤਵਪੂਰਨ ਹੈ। ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ, ਮੈਂ ਆਪਣੇ ਆਪ ਨੂੰ ਕਿਹੜੇ ਐਂਗਲ ਤੋਂ ਵੇਖਦਾ, ਕੀ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਪਰਮੇਸ਼ਰ ਸਾਈਂ ਦੀ ਅੰਸ਼ ਹਾਂ? ਕੀ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਉਸ ਪਿਆਰੇ ਪਰਮੇਸ਼ਰ ਨੇ ਇਹ ਕੁਦਰਤ ਬਣਾਈ ਤੇ ਕੁਦਰਤ ਦੇ ਵਿੱਚ ਮੈਂ ਗਰੀਬ ਨੂੰ ਵੀ ਉਹਨੇ ਪੈਦਾ ਕੀਤਾ, ਮੈਂ ਉਹਦਾ ਹੀ ਹਿੱਸਾ ਹਾਂ? ਔਰ ਮੈਂ ਸੱਚ ਕਹਿ ਰਿਹਾ, ਜਦੋਂ ਬੰਦਾ ਇਸ ਨਜ਼ਰੀਏ ਨਾਲ ਆਪਣੇ ਆਪ ਨੂੰ ਤੱਕੇਗਾ ਨਾ, ਕਦੀ ਵੀ ਬੁਰੇ ਕੰਮ ਨਹੀਂ ਕਰੇਗਾ, ਕਦੀ ਵੀ ਪਿਆਰਿਓ ਉਹ ਕਿਸੇ ਨਾਲ ਧੋਖਾ ਨਹੀਂ ਕਰੇਗਾ। ਉਹ ਹਰ ਵੇਲੇ ਯਤਨ ਕਰੇਗਾ ਕਿ ਮੈਂ ਇਹੋ ਜਿਹੇ ਢੰਗ ਨਾਲ ਮਾਇਆ ਕਮਾਵਾਂ, ਸੱਚੀ ਸੁੱਚੀ ਕਿਰਤ ਕਰਕੇ ਮਾਇਆ ਆਪਣੇ ਘਰ ਦੇ ਵਿੱਚ ਲਿਆਵਾਂ, ਜਿਸ ਮਾਇਆ ਦੇ ਨਾਲ ਮੇਰੇ ਬੱਚਿਆਂ ਦੀ, ਮੇਰੇ ਪਰਿਵਾਰਕ ਜੀਆਂ ਦੀ ਬੁੱਧੀ ਸਹੀ ਰਵੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕ ਕੀ ਸਾਡੇ ਬਾਰੇ ਸੋਚਦੇ ਰਹਿਣ, ਉਹਨਾਂ ਦਾ ਸਿਸਟਮ ਹੈ। ਪਰ ਮੈਂ ਆਪਣੇ ਬਾਰੇ ਕੀ ਸੋਚਦਾ, ਮੇਰਾ ਆਪਣੇ ਪ੍ਰਤੀ ਨਜ਼ਰੀਆ ਕੀ ਹੈ, ਲੋਕ ਕੀ ਮੇਰੇ ਬਾਰੇ ਸੋਚਦੇ, ਮਹੱਤਵਪੂਰਨ ਨਹੀਂ ਗੱਲ। ਹਾਂ, ਮੈਂ ਆਪਣੇ ਬਾਰੇ ਕੀ ਸੋਚਦਾ, ਕਿਤੇ ਮੈਂ ਆਪਣੇ ਆਪ ਨੂੰ ਅੰਦਰੋਂ ਆਪੇ ਨਕਾਰਾ ਤੇ ਨਹੀਂ ਕੀਤਾ ਹੋਇਆ। ਆਪਣੇ ਅੰਦਰ ਮੈਂ ਨੈਗੇਟਿਵਿਟੀ ਇੰਨੀ ਫੈਲਾ ਦਿੱਤੀ, ਬਸ ਮੈਂ ਢੇਰੀਆਂ ਢਾਕੇ ਤੇ ਨਹੀਂ ਬਹਿ ਗਿਆ, ਮੈਂ ਕੁਝ ਨਹੀਂ ਕਰ ਸਕਦਾ। ਮੇਰੀ ਬੇਨਤੀ ਹੈ, ਜੇ ਅੰਦਰ ਢੇਰੀਆਂ ਢਾ ਕੇ ਬੈਠੀਆਂ ਨਾ, ਅੰਦਰ ਨੈਗੇਟਿਵਿਟੀ ਰੱਖ ਕੇ ਬੈਠੇ ਹੋਏ ਆ, ਮੈਂ ਕੁਝ ਵੀ ਨਹੀਂ ਕਰ ਸਕਦਾ, ਤੇ ਇੱਕ ਵਾਰੀ ਬਾਬੇ ਦੀਪ ਸਿੰਘ ਵੱਲ ਵੇਖ ਲਿਆ ਕਰੋ। ਜਿਸ ਉਮਰ ਦੇ ਵਿੱਚ ਲੋਕ ਪਿਆਰਿਓ ਹਿੰਮਤ ਹਾਰ ਜਾਂਦੇ ਨੇ, ਬਾਬਾ ਦੀਪ ਸਿੰਘ ਜੀ ਨੇ ਉਸੇ ਉਮਰ ਦੇ ਵਿੱਚ 18 ਸੇਰ ਦਾ ਖੰਡਾ ਚੱਕਿਆ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਆਪਣੇ ਬਾਰੇ ਕੀ ਸੋਚਦੇ ਆ? ਮੈਂ ਕੌਣ ਆ, ਕੀ ਆ, ਕੀ ਕਰਨੇ ਆ ਵਾ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਕਰਨ ਕੀ ਆਇਆ? ਅਸੀਂ ਕੀ ਸੋਚ ਰਹੇ ਆਪਣੇ ਬਾਰੇ? ਇਹ ਚੀਜ਼ ਬੜੀ ਹੀ ਮਹੱਤਵਪੂਰਨ ਹੈ। ਇਸ ਕਰਕੇ ਆਪਣੇ ਬਾਰੇ ਚੰਗਾ ਸੋਚੋ। ਜਦੋਂ ਆਪਣੇ ਬਾਰੇ ਚੰਗਾ ਸੋਚਾਂਗੇ ਤਾਂ ਹੀ ਦੂਜਿਆਂ ਬਾਰੇ ਸੋਚ ਸਕਦੇ ਹਾਂ, ਕਿਉਂਕਿ ਜਿਹੋ ਜਿਹਾ ਬੰਦਾ ਆਪ, ਉਹਨੂੰ ਦੂਜੇ ਵੀ ਉਹੋ ਜਿਹੇ ਨਜ਼ਰ ਆਉਣਗੇ। ਤੇਰੇ ਅੰਦਰ ਨੈਗੇਟਿਵਿਟੀ ਫੈਲੀ, ਤੈਨੂੰ ਸਾਰੇ ਨੈਗੇਟਿਵ ਨਜ਼ਰ ਆਉਣਗੇ। ਤੇ ਜੇ ਤੇਰੇ ਅੰਦਰ ਗੁਣ ਨੇ ਨਾ, ਤੈਨੂੰ ਇਦਾਂ ਲੱਗੇਗਾ ਜਿਹੜਾ ਮੇਰੇ ਸਾਹਮਣੇ ਬੈਠਾ ਇਹਦੇ ਵਿੱਚ ਵੀ ਗੁਣ ਛੁਪੇ ਹੋਏ ਨੇ, ਇਹ ਵੀ ਗੁਣਵਾਨ ਵਿਅਕਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਵਿੱਚ ਬੜੀ ਕੰਮ ਆਏਗੀ। ਮੇਰੀ ਬੇਨਤੀ ਹੈ, ਇਹ ਸਾਰੀਆਂ ਗੱਲਾਂ ਨਾ ਹਿਰਦੇ ਦੇ ਵਿੱਚ ਗੰਢਾਂ ਦੇ ਦੇ ਕੇ ਬੰਨ ਲਿਆ ਕਰੋ। ਮੇਰੀ ਬੇਨਤੀ ਹੈ, ਸਵੇਰੇ ਉੱਠਦੇ ਸਮੇਂ ਤੇ ਰਾਤੀ ਸੌਣ ਵਕਤ ਪਰਮੇਸ਼ਰ ਦਾ ਸਿਮਰਨ ਜ਼ਰੂਰ ਕਰਿਆ ਕਰੋ। ਉਦਾਂ ਤੇ ਹਰ ਵੇਲੇ ਯਤਨ ਕਰਨਾ, ਕੰਮ ਕਾਰ ਕਰਦਿਆਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦਿਆਂ ਜਾਂਦਿਆਂ, ਕਿਤੇ ਵੀ ਤੂੰ ਵਿਚਰਨੇ ਆ, ਕੋਸ਼ਿਸ਼ ਕਰ ਪਰਮੇਸ਼ਰ ਦੀ, ਮਾਲਕ ਦੀ ਯਾਦ ਤੇਰੇ ਅੰਦਰ ਹਰ ਵੇਲੇ ਬਣੀ ਰਵੇ। ਪਰ ਜੇ ਹਰ ਵੇਲੇ ਨਹੀਂ ਨਾ ਬਣ ਸਕਦੀ, ਇਹ ਦੋ ਵਕਤ ਇਹੋ ਜਿਹੇ ਨੇ, ਸਵੇਰੇ ਉੱਠਣ ਸਮੇਂ ਤੇ ਰਾਤੀ ਸੌਣ ਸਮੇਂ ਈਸ਼ਵਰ ਦਾ ਸਿਮਰਨ ਜ਼ਰੂਰ ਕਰ। ਪਰਮੇਸ਼ਰ ਜੀ ਦਾ, ਰੱਬ ਜੀ ਦਾ, ਗੁਰੂ ਰਾਮਦਾਸ ਜੀ ਦਾ ਸਿਮਰਨ ਜ਼ਰੂਰ ਕਰ। ਇਹਦੇ ਨਾਲ ਹੁੰਦਾ ਪਤਾ ਕੀ ਹੈ? ਤੇਰੇ ਮਨੋਬਲ ਵਿੱਚ ਤੇ ਆਤਮ ਬਲ ਦੇ ਵਿੱਚ ਵਾਧਾ ਹੁੰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇਰੇ ਮਨੋਬਲ ਵਿੱਚ ਤੇ ਆਤਮਿਕ ਬਲ ਵਿੱਚ ਵਾਧਾ ਹੋਏਗਾ ਜਦੋਂ ਤੂੰ ਸਵੇਰੇ ਸ਼ਾਮ ਪਰਮੇਸ਼ਰ ਦਾ ਸ਼ੁਕਰਾਨਾ ਕਰੇਂਗਾ, ਪਰਮੇਸ਼ਰ ਦਾ ਸਿਮਰਨ ਕਰੇਂਗਾ। ਤੇਰੇ ਮਨੋਬਲ ਦੇ ਵਿੱਚ, ਤੇਰੇ ਆਤਮਿਕ ਬਲ ਦੇ ਵਿੱਚ ਵਾਧਾ ਹੋਏਗਾ। ਕਈ ਲੋਕ ਵੇਖੋ ਜਿਹੜੇ ਸਿਮਰਨ ਕਰਦੇ ਨਹੀਂ, ਬਾਣੀ ਪੜ੍ਹਦੇ ਨਹੀਂ, ਕਦੀ ਸੇਵਾ ਨਹੀਂ ਕੀਤੀ, ਕਦੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਕਦੀ ਉਹਨਾਂ ਕੋਲ ਬੈਠ ਕੇ ਵੇਖੋ, ਇੰਨਾ ਆਤਮਿਕ ਬਲ ਡਿੱਗਿਆ ਹੁੰਦਾ ਹੈ। ਕੁਝ ਸਮਾਂ ਜੇ ਤੁਸੀਂ ਉਹਨਾਂ ਕੋਲ ਬਹਿ ਜਾਓ, ਤੁਹਾਨੂੰ ਵੀ ਲੱਗਣ ਲੱਗ ਪੈਂਦਾ ਯਾਰ ਜਗਤ ਤੇ ਹੈ ਹੀ ਕੁਝ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਸੱਚੀ ਗੱਲ ਹੈ। ਤੇ ਕਈ ਇਹੋ ਜਿਹੇ ਲੋਕ ਨੇ, ਉਹਨਾਂ ਦੇ ਕੋਲ ਬੈਠੋ ਜਿਹੜੇ ਰੰਗੇ ਹੋਏ ਨੇ, ਜੁੜੇ ਹੋਏ ਨੇ, ਜਦੋਂ ਉਹਨਾਂ ਦੇ ਕੋਲ ਬੰਦਾ ਬਹਿ ਜਾਂਦਾ, ਵਾਈਬ੍ਰੇਸ਼ਨ ਇਹੋ ਜਿਹੀ ਪ੍ਰਭਾਵਿਤ ਕਰ ਦਿੰਦੀ ਉਹਨਾਂ ਦੀ ਕਿ ਡਿੱਗਿਆ ਹੋਇਆ ਮਨ ਵੀ ਨਾ ਆ ਚੜ੍ਹਦੀ ਕਲਾ 'ਚ ਹੋ ਜਾਂਦਾ ਹੈ। ਨਹੀਂ ਯਾਰ ਕੋਈ ਨਹੀਂ, ਮੈਂ ਵੀ ਢੇਰੀਆਂ ਢਾਹ ਕੇ ਬੈਠਾ, ਮੈਂ ਹੀ ਇੱਕ ਪ੍ਰੇਮ ਦਾ ਕਦਮ ਵਧਾਉਣ ਤੋਂ ਪਿੱਛੇ ਆ। ਮਾਲਕ ਪਿਤਾ ਜੀ ਤੇ ਹਰ ਵੇਲੇ ਮੇਰੇ ਨਾਲ ਸਹਾਇਤਾ ਕਰਨ ਲਈ ਖੜੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਇਹ ਜਿਹੜੀ ਮੈਂ ਗੱਲ ਕੀਤੀ ਇਹਦੇ ਨਾਲ ਹੀ ਇਹ ਮੇਲ ਖਾ ਰਹੀ ਹੈ। ਜਿੰਨੇ ਰੋਜ਼ਾਨਾ ਘੱਟ ਤੋਂ ਘੱਟ 2.5 ਘੰਟੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਚਾਰਜ ਕਰ ਲਿਆ ਨਾ, ਘੱਟ ਤੋਂ ਘੱਟ 2.5 ਘੰਟੇ। ਹਾਂਜੀ, ਜਿਸ ਬੰਦੇ ਨੇ ਘੱਟ ਤੋਂ ਘੱਟ 2.5 ਘੰਟੇ ਦਾ ਸਮਾਂ ਆਪਣੇ ਮਾਲਕ ਦੇ ਲੇਖੇ ਲਾ ਦਿੱਤਾ, ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਚਾਰਜ ਕਰ ਲਿਆ, ਉਹਦੇ ਜਿਹੜੇ ਬਾਕੀ ਦੇ 22.5 ਘੰਟੇ ਨੇ ਨਾ, ਉਹ ਤੇ ਸ਼ਕਤੀਸ਼ਾਲੀ ਹੋਣਗੇ। ਇਹਨਾਂ 2.5 ਘੰਟਿਆਂ ਦਾ ਸਦਕਾ ਉਸ ਬੰਦੇ ਦਾ ਜੀਵਨ ਵੀ ਖੁਸ਼ੀਆਂ ਦੇ ਨਾਲ ਭਰ ਜਾਏਗਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ। ਜਿਸ ਬੰਦੇ ਨੇ 2.5 ਘੰਟੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਕੇ ਚਾਰਜ ਕਰ ਲਿਆ ਨਾ, ਬਾਕੀ ਦੇ 21.5 ਘੰਟੇ ਜਿਹੜੇ ਨੇ ਨਾ, ਉਹ ਸ਼ਕਤੀਸ਼ਾਲੀ ਤੇ ਹੋਣਗੇ ਹੀ, ਸ਼ਕਤੀਸ਼ਾਲੀ। ਤੇ ਇਹ 2.5 ਘੰਟਿਆਂ ਦਾ ਸਦਕਾ ਜੀਵਨ ਵੀ ਬੰਦੇ ਦਾ ਖੁਸ਼ੀਆਂ ਦੇ ਨਾਲ ਭਰ ਜਾਏਗਾ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, 2.5 ਘੰਟੇ ਦਾ ਸਮਾਂ ਜ਼ਰੂਰ ਲਿਖੇ ਲਾਇਆ ਕਰੋ ਮਾਲਕ ਦੇ। ਐਤਵਾਰ ਤੋਂ ਇੱਕ ਪ੍ਰੋਗਰਾਮ ਅਸੀਂ ਸ਼ੁਰੂ ਕਰ ਰਹੇ ਹਾਂ, ਜਿਹੜਾ ਤੁਸੀਂ ਰੋਜ਼ਾਨਾ 3 ਤੋਂ 4 ਸਮਾਗਮ ਵੇਖਦੇ ਹੋ। ਇਹਦੇ ਵਿੱਚ ਹੀ 20-25 ਮਿੰਟ ਅਖੀਰਲੇ ਇਹੋ ਜਿਹੇ ਰੱਖੇ ਨੇ ਐਤਵਾਰ ਸੰਗਤ ਦੇ ਸੁਨੇਹੇ। ਜੋ ਸੰਗਤਾਂ ਸਾਨੂੰ ਪਿਆਰ 'ਚ ਮੈਸੇਜ ਕਰਨਗੀਆਂ, ਜੋ ਪੁੱਛਣਗੀਆਂ ਸਵਾਲ, ਉਹ ਤੁਸ਼ ਬੁੱਧੀ ਮੁਤਾਬਕ ਮੈਂ ਜਵਾਬ ਦੇਣੇ। ਉਹਦੇ ਵਿੱਚ ਵੀ ਇਹ ਸਵਾਲ ਕਿਸੇ ਗੁਰਮੁਖ ਨੇ ਕੀਤਾ ਕਿ ਕਿੰਨਾ ਕੁ ਨਿਤਨੇਮ ਬੰਦੇ ਨੂੰ ਕਰਨਾ ਚਾਹੀਦਾ, ਘੱਟ ਤੋਂ ਘੱਟ ਕਿੰਨੀ ਕੁ ਬਾਣੀ।
फिर मैं डिटेल दसी उदा तो यतन करिए साथ साथ सिमरो गोबिंद वाली अवस्था तक पहुंचना, पर नहीं पहुंचे अजे तक घट तो घट 2.5 घंटे का नितनेम जरूर करिए। बाबा नंद सिंह जी का बचन, तू 2.5 घंटे का नितनेम न छड्डी, असी जामन दरगाह विच कलगियां वाला तेरी बाह नहीं छड्डेगा। वाह जी आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। 2.5 घंटे ਜਦੋਂ ਤੂੰ ਗੁਰੂ ਜੀ ਦੇ ਲੇਖੇ ਲਾਉਣਾ ਹੈ ਨਾ, ਆਪਣੇ ਆਪ ਨੂੰ ਮਾਲਕ ਦੇ ਚਰਨਾਂ ਨਾਲ ਜੋੜ ਕੇ ਚਾਰਜ ਕਰਦਾ ਹੈ ਨਾ, ਬਾਕੀ 21.5 ਘੰਟੇ ਦਾ ਜਿਹੜਾ ਸਮਾਂ ਹੈ ਉਹ ਸ਼ਕਤੀਸ਼ਾਲੀ ਤੇ ਹੁੰਦਾ ਹੀ ਹੈ। ਇੱਕ ਅਜੀਬ ਵਾਈਬ੍ਰੇਸ਼ਨ ਤੇਰੇ ਨਾਲ ਉਸ ਵੇਲੇ ਤੇ ਵਰਤਦੀ ਹੈ, ਪਰ ਇਹ 2.5 ਘੰਟਿਆਂ ਦਾ ਸਦਕਾ ਤੇਰਾ ਜੀਵਨ ਵੀ ਖੁਸ਼ੀਆਂ ਦੇ ਨਾਲ ਸੁੱਖਾਂ ਦੇ ਨਾਲ ਭਰ ਜਾਂਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਜਿੱਥੇ ਜਿੱਥੇ ਬੈਠੇ ਹੋ ਨਾ ਜੀ, ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਪਰਸਨੈਲਿਟੀ ਕਿਹੋ ਜਿਹੀ ਹੈ ਇਹ ਮਹੱਤਵਪੂਰਨ ਨਹੀਂ। ਪਰਸਨੈਲਿਟੀ ਕਿਹੋ ਜੀ, ਉਹ ਬੰਦੇ ਦੀ ਪਰਸਨੈਲਿਟੀ ਲੋਕਾਂ ਵਿੱਚ ਬੋਲ ਬਾਲਾ ਕਿਹੋ ਜਿਹਾ ਹੈ, ਬਾਹਰੀ ਤੌਰ ਤੇ ਉਹ ਦਿਖਦਾ ਕਿਹੋ ਜਿਹਾ ਹੈ, ਇਹ ਗੱਲ ਇੰਨੀ ਮਹੱਤਵਪੂਰਨ ਨਹੀਂ। ਪਰਸਨੈਲਿਟੀ ਕਿਹੋ ਜੀ ਇਹ ਮਹੱਤਵਪੂਰਨ ਨਹੀਂ, ਹਾਂ ਮੈਂਟੈਲਿਟੀ ਕਿਹੋ ਜੀ ਇਹ ਜ਼ਿਆਦਾ ਮਹੱਤਵਪੂਰਨ ਹੈ। ਇਹਦੀ ਮੈਂਟੈਲਿਟੀ ਕਿਹੋ ਜੀ, ਇਹਦੇ ਅੰਦਰ ਕਿਹੋ ਜਿਹੇ ਵਿਚਾਰ ਨੇ। ਹੁਣ ਤੁਸੀਂ ਸਿਆਣੇ ਹੋ, ਨਿੱਕੀਆਂ ਜਾਤਾਂ ਵਿੱਚ ਜਨਮ ਲੈ ਕੇ ਵੀ ਭਗਤ ਪਿਆਰਿਆਂ ਦੀ ਮੈਂਟੈਲਿਟੀ ਇਹੋ ਜੀ ਹੋਈ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਿ ਗਏ ਨੇ। ਤੇ ਕਈ ਉੱਚੀਆਂ ਜਾਤਾਂ ਵਾਲੇ ਲੋਕ ਕਹਿੰਦੇ ਸੀ ਇਹ ਵੱਡੇ ਨੇ, ਹੁਣ ਵੀ ਕਈ ਇਹੋ ਜਿਹੇ ਨੇ ਜੀ, ਇਹ ਤੇ ਬੜੀ ਵੱਡੀ ਹਸਤੀ ਏ। ਹਸਤੀ ਵੱਡੀ ਬਾਹਰੀ ਤੌਰ ਤੇ ਹੈ, ਇਹ ਏਡੀ ਮਹੱਤਵਪੂਰਨ ਗੱਲ ਨਹੀਂ। ਇਹਦੇ ਅੰਦਰ ਕਿਹੜੀ ਹਸਤੀ ਏ, ਇਹਦੇ ਅੰਦਰ ਉਹ ਨਾਮ ਦੀ ਮਸਤੀ ਹੈ, ਇਹਦੇ ਅੰਦਰ ਉਹ ਸੇਵਾ ਸਿਮਰਨ, ਉਹ ਆਨੰਦ, ਉਹ ਇਹਦੇ ਅੰਦਰ ਕਿੰਨਾ ਕੁ ਹੈ। ਅਸਲੀਅਤ ਵਿੱਚ ਗੱਲ ਆ ਮਾਇਨੇ ਰੱਖਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਹਰੀ ਤੌਰ ਤੇ ਪਰਸਨੈਲਿਟੀ ਅਸੀਂ ਬੜੀ ਵਧੀਆ ਬਣਾ ਲਈ, ਪਰ ਮੈਂਟੈਲਿਟੀ ਸਾਡੀ ਛੋਟੀ ਦੀ ਛੋਟੀ ਰਹਿ ਗਈ, ਗੱਲ ਨਹੀਂ ਜੀ ਬਣਦੀ ਹੈ ਜੀ। ਇਹ ਮੇਰੀ ਬੇਨਤੀ, ਬਾਹਰੀ ਤੌਰ ਤੇ ਵੀ ਵਧੋ, ਵਧਣਾ ਮਾੜਾ ਨਹੀਂ, ਅੰਦਰੂਨੀ ਤੌਰ ਤੇ ਵੀ ਦਿਨੋਂ ਦਿਨ ਵਧਣ ਦਾ ਯਤਨ ਕਰੋ। ਅੰਦਰੂਨੀ ਤੌਰ ਤੇ ਵਧਣ ਦੇ ਲਈ ਪਹਿਲੇ ਅੰਮ੍ਰਿਤ ਵੇਲਾ ਸੰਭਾਲ ਲਓ, ਬਾਣੀ ਨਾਲ ਜੁੜੋ, ਸਿਮਰਨ ਨਾਲ ਜੁੜੋ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਅੰਦਰੋਂ ਬਾਣੀ ਨਾਲ ਜੁੜਾਂਗੇ, ਸਿਮਰਨ ਨਾਲ, ਅੰਮ੍ਰਿਤ ਵੇਲੇ ਨਾਲ, ਆਪਣੇ ਹਿਰਦੇ ਦੇ ਵਿੱਚ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਪ੍ਰੇਮ ਨਿਤਾ ਪ੍ਰਤੀ ਵਧਾਈ ਜਾਵਾਂਗੇ, ਫਿਰ ਪਿਆਰਿਓ ਸਾਡੀ ਮੈਂਟੈਲਿਟੀ ਵੀ, ਸਾਡੀ ਪਰਸਨੈਲਿਟੀ ਵੀ ਲੋਕਾਂ ਦੇ ਵਿੱਚ ਇਹੋ ਜਿਹੀ ਚਮਕੇਗੀ ਕਿ ਲੋਕ ਤੁਹਾਡਾ ਸਤਿਕਾਰ ਤੇ ਕਰਨਗੇ। ਇਹੋ ਜੀ ਕਿਰਪਾ ਵਰਤੇਗੀ। ਜਦੋਂ ਤੂੰ ਦਰਗਾਹ 'ਚ ਜਾਣਾ ਨਾ ਮਰਨ ਤੋਂ ਬਾਅਦ, ਉੱਥੇ ਵੀ ਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਸਾਰੇ ਫਿਰ ਤੇਰਾ ਆਦਰ ਵੀ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਆਪ ਜੀ। ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪ੍ਰੇਮੀਆਂ ਨੇ ਅਜੇ ਤੱਕ ਇਹ YouTube ਦਾ Facebook ਦਾ ਲਿੰਕ ਸ਼ੇਅਰ ਨਹੀਂ ਕੀਤਾ, ਕਰ ਦਿਓ। ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਦੇ ਤੇ ਵੀ ਨਾਲ ਲਾਈਵ ਚੱਲ ਰਿਹਾ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਚੈਨਲ ਹੈ, ਉਹਦੇ ਤੇ ਵੀ ਲਾਈਵ ਚੱਲ ਰਿਹਾ ਨਾਲ। ਚੈਨਲ ਸਬਸਕ੍ਰਾਈਬ ਕਰੋ, ਫੇਸਬੁੱਕ ਪੇਜ ਲਾਈਕ ਕਰੋ, ਸ਼ੇਅਰ ਕਰੋ, ਇਹ ਮੇਰੀ ਬੇਨਤੀ ਹੈ। ਆਓ ਹੁਣ ਸ਼ਬਦ ਪੜਨ ਦਾ ਸਮਾਂ ਹੈ। ਜਿਹੜਾ ਮੈਂ ਸ਼ਬਦ ਪੜਨਾ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 924 ਅੰਗ ਦੇ ਉੱਤੇ ਦਰਜ। ਆਓ ਸ਼ਬਦ ਪੜੀਏ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ 'ਚ, ਸ਼ਬਦ ਕੱਢ ਲਓ, ਨਾਲ ਮੇਰੇ ਕੀਰਤਨ ਕਰਿਓ। ਔਰ ਇਸ ਵਕਤ ਕੋਈ ਮੋਬਾਈਲ ਕਰਨੇ ਸੁਣਨੇ ਨਹੀਂ, ਕੋਈ WhatsApp ਫੇਸਬੁੱਕਾਂ ਨਹੀਂ ਚਲਾਉਣੀਆਂ, ਬਸ ਆਨੰਦ ਮਾਣੋ। ਜਿਹੜਾ ਕੰਮ ਕਰਨ ਵਾਸਤੇ ਬੈਠੇ ਆ ਉਹ ਲਾਹਾ ਪੂਰਾ ਪ੍ਰਾਪਤ ਕਰੋ। ਮੇਰੀ ਬੇਨਤੀ ਹੈ ਜੀ, ਕਰਿਓ ਕਿਰਪਾ, ਪਿਆਰ ਨਾਲ ਪੜਿਓ ਸ਼ਬਦ।
साजनड़ा मेरा साजनड़ा निकट खलोएड़ा मेरा साजनड़ा। बोलो साजनड़ा मेरा साजनड़ा निकट खलोएड़ा मेरा साजनड़ा। सारे साजनड़ा मेरा साजनड़ा निकट खलोएड़ा मेरा साजनड़ा। सारे कृपा करो साजनड़ा मेरा साजनड़ा निकट खलोएड़ा मेरा साजनड़ा। जानियड़ा हर जानियड़ा नैण अलोएड़ा हर जानियड़ा। जानियड़ा हर जानियड़ा नैण अलोएड़ा हर जानियड़ा। साजनड़ा मेरा साजनड़ा निकट खलोएड़ा मेरा साजनड़ा। 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 गुरु रामदास जी सारे अखन जी तन बाबा दीप सिंह जी नैण अलोया कट कट सोया नैण अलोया कट कट सोया अति अमृत प्रेम गुणा। अति अमृत प्रेम गुणा नाल होवंदा लेह न सकंदा। पढ़ो नाल होवंदा लेह न सकंदा सो न जाने मूड़ा। सो न जाने मूड़ा। साजनड़ा मेरा साजनड़ा निकट खलोएड़ा मेरा साजनड़ा। साजनड़ा मेरा साजनड़ा निकट खलोएड़ा मेरा साजनड़ा। साजनड़ा मेरा साजनड़ा निकट खलोएड़ा मेरा साजनड़ा। सारे साजन
मेरा साजनड़ा। ਜਿਹੜਾ ਜਿੱਥੇ ਜਿੱਥੇ ਬੈਠਾ ਬਾਬਾ ਜੀ ਸਭ ਦੀਆਂ ਝੋਲੀਆਂ ਭਰਦੇ ਹੋ, ਸਭ ਤੇ ਮਿਹਰ ਕਰੋ। ਮਾਇਆ ਮਦ ਮਾਤਾ ਹੋਛੀ ਬਾਤਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਪਰਮ ਤੜਾ। मिलन न जाई परम तड़ा, कहो नानक गुर बिन नाहि सूझै। कहो नानक गुर बिन नाहि सूझै, हर साजन सब कै निकट खड़ा। हर साजन सब कै निकट खड़ा, साजनड़ा मेरा साजनड़ा, निकट खलोड़ा मेरा साजनड़ा। साजनड़ा मेरा साजनड़ा, निकट खलोड़ा मेरा साजनड़ा। साजनड़ा मेरा साजनड़ा, साजनड़ा निकट खलोड़ा मेरा साजनड़ा। साजनड़ा मेरा साजनड़ा, निकट खलोड़ा मेरा साजनड़ा। गुरु रामदास सारे आसन जी धन बाबा देव सिंह जी। माया मद माता होछी बाता, माया मद माता, माया मद माता होछी बाता, माया मद माता होछी बाता, मिलन ना जाई भरम धड़ा, मिलन ना जाई, मिलन ना जाई भरम धड़ा। माया मद माता होछी बाता, माया मद माता होछी बाता, मिलन न जाई परम तड़ा। मिलन न जाई परम तड़ा, कहो नानक गुर बिन नाहि सूझै। कहो नानक गुर बिन नाहि सूझै,
मेरा साजनड़ा, निकट खलोड़ा मेरा साजनड़ा, साजनड़ा मेरा साजनड़ा, निकट खलोड़ा मेरा साजनड़ा, साजनड़ा मेरा साजनड़ा, निकट खलोड़ा मेरा साजनड़ा, साजनड़ा मेरा साजनड़ा, निकट खलोड़ा मेरा साजनड़ा, जानियड़ा हर जानियड़ा, नैन अलोड़ा हर जानियड़ा, जानियड़ा हर जानियड़ा, नैन अलोड़ा हर जानियड़ा, साजनड़ा मेरा साजनड़ा, निकट खलोड़ा मेरा साजनड़ा, साजनड़ा मेरा साजनड़ा, निकट खलोड़ा मेरा साजनड़ा, करो कृपा, साजनड़ा मेरा साजनड़ा, निकट खलोड़ा मेरा साजनड़ा, साजनड़ा मेरा साजनड़ा, निकट खलोड़ा मेरा साजनड़ा, साजनड़ा साजनड़ा, साजनड़ा मेरा साजनड़ा, साजनड़ा साजनड़ा, साजनड़ा मेरा साजनड़ा, जी साजनड़ा साजनड़ा, साजनड़ा मेरा साजनड़ा, साजनड़ा साजनड़ा, साजनड़ा मेरा साजनड़ा, जी साजनड़ा मेरा साजनड़ा, निकट खलोड़ा मेरा साजनड़ा, गुरु रामदास जी साजनड़ा अरे कृपा करो, साजनड़ा निकट खलोड़ा मेरा साजनड़ा तिस गुर को हारिया, जिन हर की हर कथा सुनाई, तिस गुर को सद बलिहारणे, जिन हर सेवा बनत बनाई, सो सतगुर प्यारा मेरे नाल है, सो सतगुर प्यारा मेरे नाल है, सो सतगुर प्यारा मेरे नाल है, सतगुर प्यारा मेरे नाल है, सो सतगुर प्यारा मेरे नाल है, सतगुर
ਇੱਥੇ ਉੱਥੇ ਇੱਥੇ ਉੱਥੇ ਇੱਥੇ ਉੱਥੇ ਰਖਵਾਲਾ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਇੱਥੇ ਉੱਥੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇੱਥੇ ਉੱਥੇ ਦੋਵੇਂ ਥਾਂ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਮਾਰੇ ਜੀ ਕਾਰਜ ਖੋਏ ਕਾਰਜ ਖੋਏ ਸਗਲੇ ਪੂਰੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸਤਿਗੁਰ ਪਿਆਰਾ ਮੇਰੇ ਨਾਲ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰਾ ਮੇਰੇ ਨਾਲ ਹੈ ਪਿਆਰਾ ਮੇਰੇ ਨਾਲ ਹੈ ਪਿਆਰਾ ਮੇਰੇ ਨਾਲ ਹੈ ਪਿਆਰਾ ਮੇਰੇ ਨਾਲ ਹੈ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਹਮ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਣਾ ਕੌਣਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਚਤਾਰੇ ਪਤ ਤਮਾਨ ਘਰ ਬਿਰਦ ਸਦਾ ਇੱਕ ਦਿਲ ਨਹੀਂ ਭੰਨੇ ਢਾਲੇ ਕੱਟ ਕੱਟ ਵਾਸੀ ਸਰਬ ਨਿਵਾਸੀ ਬੋਲੋ ਕੱਟ ਕੱਟ ਵਾਸੀ ਸਰਬ ਨਿਵਾਸੀ ਗੱਜ ਕੇ ਕੱਟ ਕੱਟ ਵਾਸੀ ਸਰਬ ਨਿਵਾਸੀ ਨੇਰੇ ਕੀਤੇ ਨੇਰਾ ਨੇਰੇ ਕੀਤੇ ਨੇਰਾ ਨੇਰੇ ਕੀਤੇ ਨੇਰਾ ਬੋਲੋ ਨੇਰੇ ਹੀ ਤੇ ਨੇਰਾ ਨੇਰੇ ਕੀਤੇ ਨੇਰਾ ਨੇਰਾ ਨੇਰੇ ਕੀਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਕਹਿ ਰਵਿਦਾਸ ਹਾਥ ਪੈਂਦੇ ਦੇ ਸੱਚੇ ਹੋਏ ਸੋ ਹੋਈ ਨੇਰੇ ਕੀਤੇ ਨੇਰਾ ਨੇਰੇ ਕੀਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਜੀ ਨੇਰੇ ਕੀਤੇ ਨੇਰਾ ਨੇਰੇ ਕੀਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਜੀ ਅੱਗੋਂ ਦੇਖੇ ਉਹ ਪਿੱਛੋਂ ਦੇਖੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਬੋਲੋ ਨੇਰੇ ਹੀ ਤੇ ਨੇਰਾ ਨੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਜੀ ਨੇਰੇ ਹੀ ਤੇ ਨੇਰਾ ਨੇਰਾ ਨੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਉਹ ਨੇਰੇ ਹੀ ਤੇ ਨੇਰਾ ਨੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਮੇਰੇ ਹੀ ਤੇ ਨੇਰਾ ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਸੋ ਸਤਿਗੁਰ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ 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 ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ
सतगुर प्यारा मेरे नाल है। सतगुर प्यारा मेरे नाल है, मेरे नाल है, मेरे 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 नाल है, नाल 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 है। सतगुर प्यारा मेरे नाल है, सतगुर प्यारा मेरे नाल है, सतगुर प्यारा मेरे नाल है, सो सतगुर प्यारा मेरे नाल है। प्यारा 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 बोलो प्यारा 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 मेरा प्यारा प्रीतम, प्यारा प्रीतम, प्यारा प्रीतम, प्यारा प्रीतम, प्रीतम 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 मेरा प्यारा प्रीतम। सतगुर रखवाला सतगुर रखवाला सतगुर रखवाला 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 मेरा प्यारा प्रीतम सतगुर रखवाला। हम बारक दीन करो प्रतिपाला प्यारा 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 जी प्यारा 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 धन गुरु रामदास साहिब जी मेरा प्यारा सो सतगुर प्यारा मेरे नाल है। गुरु रामदास जी सो सो सतगुर प्यारा 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 बोलो प्यारा 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 गज के प्यारा 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 गज के प्यारा प्यारा गज के प्यारा 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 हाँ प्यारा 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 सो सतगुर प्यारा मेरे नाल है। जिथे किथे मैनू जिथे किथे मैनू ले छड़ाई साजनड़ा मेरा सा
खलोड़ा मेरा साजनड़ा 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 मेरा साजनड़ा साजनड़ा निकट खलोड़ा मेरा साजनड़ा साजनड़ा मेरा साजनड़ा निकट खलोड़ा मेरा साजनड़ा जानियड़ा हर जानियड़ा नैण अलोड़ा हर जानियड़ा जानियड़ा हर जानियड़ा नैन अलोड़ा हर जानियड़ा साजनड़ा मेरा साजनड़ा निकट खलोड़ा मेरा साजनड़ा साजनड़ा मेरा साजनड़ा निकट खलोड़ा मेरा साजनड़ा साजनड़ा मेरा साजनड़ा साजनड़ा निकट खलोड़ा मेरा साजनड़ा 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 निकट खलोड़ा मेरा साजनड़ा पढ़ जी साजनड़ा मेरा साजनड़ा निकट खलोड़ा मेरा साजनड़ा 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 मेरा साजनड़ा निकट खलोड़ा मेरा साजनड़ा तन गुरु रामदास जी तन गुरु रामदास जी धन गुरु रामदास जी धन गुरु रामदास जी तन बाबा दीप सिंह जी तन बाबा दीप सिंह जी धन बाबा दीप सिंह जी धन बाबा दीप सिंह जी साजनड़ा मेरा साजनड़ा निकट खलोड़ा मेरा साजनड़ा बोलो जी साजनड़ा मेरा साजनड़ा निकट खलोड़ा मेरा
ਸਾਜਣੜਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਮੇਰਾ ਦਿਲ ਕਰਦਾ ਮੈਂ ਸ਼ਬਦ ਪੜ੍ਹੀ ਜਾਵਾਂ ਇੰਨਾ ਰਸ ਆਉਂਦਾ। ਘੜੀ ਵੱਲ ਜਦੋਂ ਵੇਖੀਦਾ ਫਿਰ ਸਮਾਂ ਆਪਣੀ ਰਫਤਾਰੇ ਭੱਜੀ ਜਾਂਦਾ ਹੈ। ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਘੜੀ ਵੱਲ ਜਦੋਂ ਵੇਖੀਦਾ ਫਿਰ ਇਹ ਭੱਜ ਰਿਹਾ ਹੁੰਦਾ ਸਮਾਂ, ਤੇ ਸਮੇਂ ਦੇ ਦਾਇਰੇ ਵਿੱਚ ਰਹਿਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਤੋ ਖੈਰ, ਜਿਹੜਾ ਸ਼ਬਦ ਅਸੀਂ ਪੜ੍ਹ ਕੇ ਹਟੇ ਆ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਜਿਵੇਂ ਗੁਰੂ ਘਰ ਵਿੱਚ ਅਲੱਗ-ਅਲੱਗ ਅਵਸਥਾਵਾਂ ਨੇ ਨਾ, ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ, ਕਿਸੇ ਦੇ ਔਗਣਾਂ ਨੂੰ ਦੇਖ ਕੇ ਅੰਡਟ ਕਰਨਾ, ਬੜੀਆਂ ਪਿਆਰੀਆਂ ਪਿਆਰੀਆਂ ਅਵਸਥਾਵਾਂ ਨੇ ਗੁਰੂ ਘਰ ਦੇ ਵਿੱਚ। ਸਤ ਆ ਜਾਣਾ, ਸੰਤੋਖ ਆ ਜਾਣਾ, ਧੀਰਜ ਆ ਜਾਣਾ, ਅੰਦਰ ਦਇਆ ਵਾਲਾ ਸੁਭਾਅ ਬਣ ਗਿਆ। ਜਿਵੇਂ ਇਹ ਗੁਰੂ ਘਰ ਦੀਆਂ ਅਵਸਥਾਵਾਂ ਨੇ, ਇਸੇ ਤਰ੍ਹਾਂ ਇਹ ਵੀ ਇੱਕ ਬੜੀ ਪਿਆਰੀ ਅਵਸਥਾ ਹੈ, ਬੜੀ ਪਿਆਰੀ ਪੌੜੀ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਇਹ ਵੀ ਬੜੀ ਪਿਆਰੀ ਪੌੜੀ ਹੈ, ਬੜੀ ਪਿਆਰੀ ਅਵਸਥਾ ਹੈ। ਜੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਬਖਸ਼ ਦੇਣ, ਮੈਂ ਸੱਚ ਕਹਿ ਰਿਹਾ, ਜਿਸ ਬੰਦੇ ਨੂੰ ਇਹ ਅਵਸਥਾ ਮਿਲ ਗਈ ਹੈ ਨਾ, ਨਿਕਟ ਖਲੋਇੜਾ ਮੇਰਾ ਸਾਜਨੜਾ ਵਾਲੀ, ਪਿਆਰਿਓ, ਇੱਕ ਹੈ ਬਾਹਰਲੀ ਦੁਨੀਆ, ਇੱਕ ਹੁੰਦੀ ਅੰਦਰਲੀ ਦੁਨੀਆ। ਅੰਦਰਲੀ ਦੁਨੀਆ ਦਾ ਨਕਸ਼ਾ ਪਲਟ ਜਾਏਗਾ ਜੇ ਬੰਦੇ ਨੂੰ ਇਹ ਅਵਸਥਾ ਮਿਲ ਜਾਵੇ, ਨਿਕਟ ਖਲੋਇੜਾ ਮੇਰਾ ਸਾਜਨੜਾ। ਉਹ ਮੇਰੇ ਨੇੜੇ ਕਿ ਮੇਰੇ ਅੰਦਰ ਹੀ ਵਸ ਰਿਹਾ, ਬਸ ਮੈਂ ਹੀ ਪਰਦੇ ਪਾ ਕੇ ਬੈਠੂ। ਜਦੋਂ ਕਿਤੇ ਆਹ ਅਵਸਥਾ ਮਿਲ ਗਈ, ਪਰਦੇ ਹਟ ਗਏ ਅੰਦਰੋਂ ਹੀ, ਜਦੋਂ ਉਹ ਨਜ਼ਰ ਆ ਗਿਆ ਨਾ, ਮੈਂ ਸੱਚ ਕਹਿ ਰਿਹਾ, ਉਹੋ ਹੀ ਬੰਦਾ ਜਿਹੜਾ ਲੋਕਾਂ ਦੇ ਮੂੰਹ ਵਿੱਚੋਂ ਰੋਟੀ ਦੀਆਂ ਬੁਰਕੀਆਂ ਕੱਢਦਾ, ਲੋਕਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਣ ਵਾਲਾ ਬਣ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਹੜਾ ਗੱਲ ਦੇ ਉੱਤੇ ਮੈਂ ਦੀ ਪੜ੍ਹਾਈ ਕਰਦਾ ਹੈ ਨਾ, ਇਹ ਮੇਰਾ, ਇਹ ਮੈਂ ਕੀਤਾ, ਮੈਂ ਨਾ ਹੋਵਾਂ, ਇਹ ਨਾ ਹੋਵੇ, ਜਿੰਨੀ ਇਹ ਪੜ੍ਹਾਈ ਮੈਂ ਦੀ ਕਰਦਾ ਹੈ ਨਾ, ਜੇ ਕਿਤੇ ਨਿਕਟ ਖਲਵੇੜਾ ਮੇਰਾ ਸਾਜਣਾ ਵਾਲੀ ਬੰਦਾ ਪੌੜੀ ਪੜ ਜਾਵੇ ਨਾ, ਉਹ ਮੈਂ ਦੀ ਪੜ੍ਹਾਈ ਤੂੰ ਦੀ ਪੜ੍ਹਾਈ ਵਿੱਚ ਬਦਲ ਜਾਵੇ। ਕਿ ਮੈਂ ਤੇ ਇੱਕ ਜਰੀਆ ਵਾਂ, ਸਾਹਿਬ ਜੀ ਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਕੋਈ ਵੀ ਸੇਵਾ ਕਰਵਾ ਸਕਦਾ ਹੈ, ਤੇ ਮੇਰਾ ਮਾਲਕ ਕਿਰਪਾ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਔਰ ਜਿਸ ਬੰਦੇ ਨੂੰ ਇਹ ਅਵਸਥਾ ਮਿਲ ਗਈ ਨਾ, ਨਿਕਟ ਖਲੋਇੜਾ ਮੇਰਾ ਸਾਜਣੜਾ ਵਾਲੀ, ਪਿਆਰਿਓ, ਉਹ ਬੰਦਾ ਫਿਰ ਹਰ ਵੇਲੇ ਇਹੋ ਯਤਨ ਕਰੇਗਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਕਦਮ ਇਹੋ ਜਿਹਾ ਪੁੱਟਾਂ, ਜਿਸ ਮੇਰੇ ਪੁੱਟੇ ਹੋਏ ਕਦਮ ਦੇ ਵਿੱਚ ਗੁਰੂ ਦੀ ਖੁਸ਼ੀ, ਗੁਰੂ ਦੀ ਮੱਤ ਸ਼ਾਮਲ ਹੋਵੇ। ਬੜੀ ਪਿਆਰੀ ਅਵਸਥਾ ਹੈ, ਨਿਕਟ ਖਲੋਇੜਾ ਮੇਰਾ ਸਾਜਣਾ ਵਾਲੀ। ਔਰ ਇਹ ਅਵਸਥਾ ਮਿਲੇਗੀ ਪਤਾ ਕਦੋਂ? ਜਦੋਂ ਅਸੀਂ ਅਨਿਤਾ ਪ੍ਰਤੀ ਸੰਗਤ ਵਿੱਚ ਜੁੜਾਂਗੇ। ਮੈਂ ਬੜਾ ਖੁਸ਼ ਹੁੰਦਾ, ਮੈਨੂੰ ਬੜੀ ਪ੍ਰਸੰਨਤਾ ਮਿਲਦੀ ਹੈ ਜਿੱਥੇ ਵੀ ਜਾਈਦਾ ਨਾ ਸਮਾਗਮਾਂ ਤੇ। ਸੰਗਤਾਂ ਕਹਿੰਦੀਆਂ ਜੀ ਅਸੀਂ ਜਦੋਂ ਦਾ ਕੀਰਤਨ ਸੁਣਨ ਲੱਗੇ ਆ, ਇਹ 3 ਤੋਂ 4 ਬੇਨੇ ਆਈਆਂ, ਸਵੇਰੇ 10 ਤੋਂ ਗਿਆ ਨਾ ਸਮਾਗਮ ਵੇਖਣਾ ਜਦੋਂ ਦਾ ਸ਼ੁਰੂ ਕੀਤਾ, ਸਾਡੇ ਅੰਦਰ ਬੜੀਆਂ ਤਬਦੀਲੀਆਂ ਆਈਆਂ ਨੇ, ਸਾਡਾ ਸੁਭਾਅ ਬਦਲ ਗਿਆ। ਪਰਮੇਸ਼ਰ ਨੂੰ ਅਸੀਂ ਬਹੁਤ ਦੂਰ ਸਮਝਦੇ ਸਾਂ, ਹੁਣ ਤੇ ਇਉਂ ਲੱਗਦਾ ਜਿਵੇਂ ਪਰਮੇਸ਼ਰ ਸਾਡਾ ਮਿੱਤਰ ਬਣ ਗਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਜੇ ਸਿੰਘ। ਚਾਹੁੰਦੇ ਹੋ ਨਾ ਇਹ ਅਵਸਥਾ ਦੀ ਪ੍ਰਾਪਤੀ ਹੋਵੇ, ਨਿਕਟ ਖਲੋਇੜਾ ਮੇਰਾ ਸਾਜਣੜਾ ਵਾਲੀ, ਤੇ ਪਹਿਲਾ ਕੰਮ ਕਰੋ, ਇਹ ਕਦੀ ਵੀ ਸਤ ਸੰਗਤ ਨਾ ਛੱਡਿਓ। ਜੋ ਮਰਜ਼ੀ ਹੋ ਜੇ, ਇਹ ਸੰਗਤ ਵਿੱਚ ਬਹਿਣ ਦੀ ਰੁਟੀਨ ਕਦੀ ਵੀ ਟੁੱਟੇ ਨਾ, ਇਹ ਮੇਰੀ ਬੇਨਤੀ ਹੈ। ਜੋ ਮਰਜ਼ੀ ਹੋ ਜੇ, ਜਿੱਥੇ ਮਰਜ਼ੀ ਹੋਵੋ, ਆਪਣੇ ਸ਼ਹਿਰ ਵਿੱਚ ਹੋਵੋ, ਸ਼ਹਿਰੋਂ ਬਾਹਰ ਹੋਵੋ, ਜਿੱਥੇ ਮਰਜ਼ੀ, ਟੀਵੀ ਤੇ ਵੇਖ ਸਕਦੇ ਹੋ, ਟੀਵੀ ਤੇ ਵੇਖ ਲਓ ਪ੍ਰੋਗਰਾਮ, ਮੋਬਾਈਲਾਂ ਤੇ ਵੇਖ ਸਕਦੇ, ਮੋਬਾਈਲਾਂ ਤੇ। ਇਹ 1 ਘੰਟੇ ਦਾ ਸਮਾਂ ਬਾਪੂ ਜੀ ਨੂੰ ਦੇਣਾ ਹੀ ਦੇਣਾ। ਫਿਰ ਵੇਖਿਓ ਇਹ ਅਵਸਥਾ ਕਿਵੇਂ ਬਖਸ਼ਿਸ਼ ਗੁਰੂ ਸਾਹਿਬ ਆਪ ਕਰਕੇ ਸਾਡੀ ਝੋਲੀ 'ਚ ਪਾਉਣਗੇ, ਆਪ ਰਹਿਮਤਾਂ ਵਰਤਾਉਣਗੇ। ਤੇ ਦੂਜਾ, ਜੇ ਚਾਹੁੰਦੇ ਹੋ ਨਾ ਇਹ ਅਵਸਥਾ ਮਿਲੇ, ਤੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਕਰੋ, ਮੇਰੀ ਬੇਨਤੀ ਹੈ।
ਅੰਮ੍ਰਿਤ ਵੇਲਾ ਗੁਰੂ ਜੀ ਦੇ ਲੇਖੇ ਲਾਇਆ ਕਰੋ। ਫਿਰ ਉਸ ਤੋਂ ਬਾਅਦ ਕੋਈ ਨਹੀਂ, ਘੰਟਾ ਡੇਢ ਘੰਟਾ ਆਰਾਮ ਕਰ ਲਿਆ, ਪਰ ਅੰਮ੍ਰਿਤ ਵੇਲਾ ਜ਼ਰੂਰ ਮਾਲਕ ਦੇ ਲੇਖੇ ਲਾਇਆ ਕਰੋ। ਜਿਹੜਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਅੰਮ੍ਰਿਤ ਵੇਲੇ ਸਿਮਰਨ ਵਿੱਚ ਜੁੜਦਾ ਹੈ, ਬਾਣੀ ਨਾਲ ਜੁੜਦਾ ਹੈ, ਸੰਗਤ ਨਾਲ ਜੁੜਦਾ ਹੈ, ਇਹ ਅਵਸਥਾ ਸਤਿਗੁਰੂ ਉਹਦੀ ਝੋਲੀ ਵਿੱਚ ਬੜੀ ਜਲਦੀ ਪਾ ਦਿੰਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਜਦ ਤੱਕ ਇਹ ਅਵਸਥਾ ਬੰਦੇ ਨੂੰ ਨਾ ਮਿਲੇ, ਉਦੋਂ ਤੱਕ ਅੰਦਰ ਤਬਦੀਲੀ ਆਉਂਦੀ ਨਹੀਂ। ਇਹ ਮੇਰੀ ਬੇਨਤੀ, ਇਹ ਅਵਸਥਾ ਸਾਨੂੰ ਮਿਲੇ, ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਡਟ ਕੇ ਨਿਤਨੇਮ ਦੇ ਪਹਿਰੇ ਵਧਾਓ। ਇਹ ਸੰਗਤ ਦੀਆਂ ਘੜੀਆਂ ਕਦੀ ਵੀ ਹੱਥੋਂ ਜਾਣ ਨਾ ਦਿਆ ਕਰੋ। ਸਮਾਂ ਹੋ ਰਿਹਾ ਸਮਾਪਤੀ ਦਾ। ਮੇਰੀ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਇਆ ਕਰੋ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਤੱਕੋ, ਜੋ ਕਿਣਕਾ ਤੁਸੀਂ ਦੇਂਦੇ ਕਿੱਧਰ ਜਾ ਰਿਹਾ। ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ ਹੈ, ਆ ਕੇ ਆਪਣੀਆਂ ਅੱਖਾਂ ਨਾਲ ਤੱਕੋ। ਬਿਲਕੁਲ ਨਾਰਮਲ ਜੀਆਂ ਫੀਸਾਂ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਤੇ ਦੁਨਿਆਵੀ ਪੜ੍ਹਾਈ ਵੀ ਕਰਾਈ ਜਾ ਰਹੀ। ਛੋਟੇ ਛੋਟੇ ਬੱਚੇ ਆ ਕੇ ਕਿਸੇ ਵੀ ਦਿਨ ਲੱਗੇ ਸਕੂਲ 'ਚ ਵੇਖ ਲਓ, ਪਲੇ ਪੈਨ ਦੇ ਬੱਚੇ ਵੀ ਪ੍ਰਸ਼ਾਦਾ ਛਕਣ ਤੋਂ ਪਹਿਲੇ ਅਰਦਾਸ ਕਰਦੇ, ਪ੍ਰਸ਼ਾਦਾ ਛਕਣ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕਰਦੇ ਨੇ। ਮਨ ਦੀ ਇੱਕ ਰੀਝ ਹੈ ਕਿ ਇਹ ਸਕੂਲ ਦੇ ਵਿੱਚ ਜਿਹੜਾ 10ਵੀਂ ਪਾਸ ਵਿਦਿਆਰਥੀ ਹੈ ਨਾ, ਅਮਰੀਕਾ ਦੀ ਅੰਬੈਸੀ ਦੇ ਵਿੱਚ ਖਲੋ ਕੇ ਇੰਗਲਿਸ਼ ਦੇ ਵਿੱਚ ਇੰਟਰਵਿਊ ਵੀ ਦੇਵੇ, ਤੇ 10ਵੀਂ ਪਾਸ ਵਿਦਿਆਰਥੀ ਜਿਹੜਾ ਜਿੱਥੇ ਉਹਨੂੰ 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ ਕੰਠ ਹੋ ਜਾਣ, ਉੱਥੇ ਰਹਿਰਾਸ ਸਾਹਿਬ ਕੀਰਤਨ ਸੋਹਲੇ ਦੀ ਬਾਣੀ ਵੀ ਕੰਠ ਹੋਵੇ, ਤੇ ਕੱਲੀ ਬਾਣੀ ਕੰਠ ਨਾ ਹੋਵੇ, ਜੋ ਬਾਣੀ ਕਹਿ ਰਹੀ ਹੈ ਬੱਚੇ ਉਹੋ ਜਿਹਾ ਜੀਵਨ ਬਣਾਉਣ ਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਯਤਨ ਹੈ ਇਸ ਸਕੂਲ ਦੇ ਵਿੱਚ, ਇਹ ਸਕੂਲ ਚੱਲ ਰਿਹਾ ਜੋ ਆਪ ਜੀ ਕਿਣਕਾ ਦਿੰਦੇ ਹੋ ਇਹਦੇ ਨਾਲ। ਇੱਥੇ ਹੀ ਬਾਬਾ ਨਾਨਕ ਜੀ ਦੀ ਰਸੋਈ, ਇਸ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵਿੱਚ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਰਾਹੀਂ ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ 'ਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ ਜਿਹੜੀ ਦਵਾਈ ਬਾਜ਼ਾਰੋਂ 100 ਦੀ ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਹੋ ਰਿਹਾ ਕਿ ਲੋੜਵੰਦ ਤੋਂ ਲੋੜਵੰਦ ਵੀ ਆਪਣਾ ਇਲਾਜ ਕਰਾ ਸਕੇ। ਇੱਥੇ ਹੀ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਵਿੱਚ 2 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਜਿੱਥੇ ਆਹ ਕਾਰਜ ਉੱਥੇ ਸਿਹਤ ਠੀਕ ਰਵੇ, ਬੱਚਿਆਂ ਦੀ ਜਿਮ ਦਾ ਪ੍ਰਬੰਧ, ਘੋੜ ਸਵਾਰੀ ਵੀ, ਬੱਚਿਆਂ ਦਾ ਜੀਵਨ ਗੁਰਮਤਿ ਆਸ਼ੇ ਮੁਤਾਬਕ ਹੋਰ ਅੱਗੇ ਵਧੇ। ਬੱਚੇ ਹੀ ਜੋ ਪ੍ਰਕਾਸ਼ ਕਰਦੇ ਨੇ ਗੁਰੂ ਸਾਹਿਬ ਜੀ ਦਾ, ਬੱਚੇ ਹੀ ਸੁਖਾਸਨ ਸਾਹਿਬ ਦੀ ਸੇਵਾ ਕਰਦੇ। ਜਦੋਂ ਵੱਡਾ ਸਮਾਗਮ ਕੋਈ ਹੋਵੇ, ਬੱਚੇ ਅਰਦਾਸ ਕਰਦੇ ਨੇ, ਬੱਚੇ ਹੁਕਮਨਾਮਾ ਲੈਂਦੇ ਨੇ, ਬੱਚੇ ਕੀਰਤਨ ਕਰਦੇ ਨੇ। ਇਹ ਸਭ ਤੁਹਾਡੀਆਂ ਸੀਸਾਂ ਵਰਤ ਰਹੀਆਂ। ਇਸੇ ਤਰ੍ਹਾਂ ਬਾਂਹ ਫੜੀ ਰੱਖਿਓ ਜੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ ਹਰ ਮਹੀਨੇ। ਫਿਰ ਵੇਖਿਓ ਇਹ ਪ੍ਰਚਾਰ ਕਿਵੇਂ ਹੋਰ ਰੰਗ ਲਿਆਏਗਾ। ਇਹ 2 ਸਾਲਾਂ ਵਿੱਚ ਬੜੀ ਤਬਦੀਲੀ ਆਈ, ਹੋਰ ਆ ਜਾਏਗੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ। ਮੇਰੀ ਬੇਨਤੀ ਹੈ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਤੇ ਨਵੀਂ ਜਗ੍ਹਾ ਤੁਹਾਨੂੰ ਪਤਾ ਹੀ ਹੈ, 3ਰਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਅੱਡਾ ਗੋਪਾਲਪੁਰਾ ਬਟਾਲਾ ਰੋਡ ਵਿਖੇ ਸਤਿਗੁਰਾਂ ਨੇ ਬਖਸ਼ਿਆ, ਜਿੱਥੇ ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2 ਚੀਜ਼ਾਂ ਨੂੰ ਮੁੱਖ ਰੱਖ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ ਲੈ ਕੇ। ਜਦੋਂ ਐਜੂਕੇਸ਼ਨ ਤੇ ਹੈਲਥ ਮਾਇਆ ਪੱਖੋਂ ਸਸਤੇ ਹੋਣਗੇ ਟੌਪ ਕਲਾਸ ਇਹ ਦੋਵੇਂ ਕਾਰਜ, ਤੇ ਉਦੋਂ ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਨਵੀਂ ਜਗ੍ਹਾ ਹੈ, 2500 ਰੁਪਇਆ 1 ਗਜ ਦੀ ਸੇਵਾ ਹੈ। ਮੇਰੀ ਬੇਨਤੀ, ਇਹ ਭੂਮੀ ਦਾਨ ਦੇ ਵਿੱਚ ਸਭ ਨੇ ਹਾਜ਼ਰੀ ਲਾਉਣੀ, 1-1, 2-2, 5-5 ਗਜ ਦੀ ਸੇਵਾ ਸਭ ਨੇ ਕਰਨੀ। ਟਰਸਟ ਦੇ ਅਕਾਊਂਟ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਉੱਪਰ ਆ ਰਹੀ ਹੈ। ਆਪ ਜੀਆਂ ਨੂੰ ਬੇਨਤੀ, ਸਾਰੀ ਸੰਗਤ ਨੇ ਆਪ ਤੇ ਸੇਵਾ ਕਰਨੀ, ਹੋਰਨਾਂ ਨੂੰ ਵੀ ਪ੍ਰੇਰਨਾ ਕਰਿਓ। ਇਹ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। ਸਾਰੀ ਡਿਟੇਲ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ ਤੇ ਸਾਰਿਆਂ ਨੇ ਇਹ ਕਿਰਪਾ ਕਰਨੀ। 27 ਤਰੀਕ ਆ ਰਹੀ ਹੈ, 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਜੋ ਦੂਰੋਂ ਸੰਗਤਾਂ ਪਹੁੰਚਦੀਆਂ, ਜਿਹੜੇ ਨਹੀਂ ਆਉਂਦੇ ਆਇਆ ਕਰੋ। ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਨਾਲ ਫ੍ਰੀ ਮੈਡੀਕਲ ਕੈਂਪ ਵੀ ਲੱਗਦਾ ਹੈ। ਉਸ ਦਿਨ 20 ਰੁਪਏ ਪਰਚੀ ਦੇ ਵੀ ਨਹੀਂ ਲੱਗਦੇ ਜੋ ਮਰੀਜ਼ਾਂ ਦੇ, ਤੇ ਸਾਰੇ ਇਲਾਜ ਬਿਲਕੁਲ ਫ੍ਰੀ ਹੁੰਦੇ ਨੇ। ਆ ਕੇ ਜ਼ਰੂਰ ਚਰਨ ਪਾਓ, ਅਸੀਸ ਸਾਨੂੰ ਦਿਓ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। 23 ਤਰੀਕ ਨੂੰ ਰਾਤੀ ਥਾਪਰ ਨਗਰ
ਮੇਰਠ ਤੇ 24 ਤਰੀਕ ਅੰਮ੍ਰਿਤ ਵੇਲੇ 4 ਤੋਂ 5:30 ਥਾਪਰ ਨਗਰ ਮੇਰਠ ਦਾ ਸਾਰੇ ਆ। ਸਾਰਿਆਂ ਨੇ ਸੀਸਾਂ ਦੇਣੀਆਂ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਤੁਹਾਡੇ ਲਈ ਇੱਕ ਮੈਂ ਵਿਸ਼ੇਸ਼ ਮੈਸੇਜ ਦੇ ਰਿਹਾ ਕਿ ਹਰ ਐਤਵਾਰ ਤੇ ਐਤਵਾਰ ਜੋ ਇੱਕ ਨਵਾਂ ਉਪਰਾਲਾ ਗੁਰੂ ਜੀ ਦੀ ਕਿਰਪਾ ਦੇ ਨਾਲ ਕੀਤਾ ਜਾ ਰਿਹਾ, ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਸੰਗਤ ਦੇ ਸੁਨੇਹੇ। ਜੋ ਵੀ ਤੁਸੀਂ ਸਾਨੂੰ ਪਿਆਰ ਦੇ ਵਿੱਚ ਸਵਾਲ ਕਰੋਗੇ, ਉਹਨਾਂ ਸਵਾਲਾਂ ਦਾ ਮੈਂ ਤੁਸ਼ ਬੁੱਧੀ ਮੁਤਾਬਕ ਜਵਾਬ ਦੇਣ ਦਾ ਯਤਨ ਕਰਿਆ ਕਰਾਂਗਾ। ਇਹ ਹਰ ਐਤਵਾਰ ਜੋ 3 ਤੋਂ 4 ਸਮਾਗਮ ਚੱਲਦਾ ਹੈ, ਉਸੇ ਸਮਾਗਮ ਦੇ ਵਿੱਚ ਹੀ ਇਹ ਤੁਹਾਡੇ ਸੰਗਤ ਦੇ ਸੁਨੇਹੇ ਜੋ ਤੁਹਾਡੇ ਸਨਮੁਖ ਰੱਖੇ ਜਾਇਆ ਕਰਨਗੇ। ਆਪ ਜੀ ਅਸੀਸ ਦੇਣਾ ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ। ਸਾਧ ਸੰਗਤ ਜੀ, ਦਿਨੋ ਦਿਨ ਇਸ ਅਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਅਸਥਾਨ ਦੇ ਬਿਲਕੁਲ ਨਾਲ ਹੀ 15000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸੇਵਿੰਗ ਅਕਾਊਂਟ ਨੰਬਰ 33981004146825, पंजाब नेशनल बैंक, IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਿਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ।